ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ ਨੂੰ। ਜੀ ਬਹੁਤ ਧੰਨਵਾਦ ਪ੍ਰਵੀਨ ਜੀ ਤੁਹਾਡਾ, ਔਰ ਮੇਰੇ ਵੱਲੋਂ ਵੀ ਸਭ ਸਤਿਕਾਰਯੋਗ ਸਰੋਤਿਆਂ ਨੂੰ, ਸਭ ਦਰਸ਼ਕਾਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਕਹਿੰਦੇ ਆ। ਅੱਜ ਦੇ ਅਪਡੇਟ ਪਾਕਿਸਤਾਨ 'ਚ ਜੋ ਅਮਰੀਕਾ 'ਚ 16 ਅਕਤੂਬਰ ਸਾਲ 2025 ਦੇ ਡੁੱਬਦੇ ਹੋਏ ਦਿਨ ਦਾ ਇਹ ਬੁਲੇਟਿਨ ਹੈ, ਜਦੋਂ ਕਿ ਪਾਕਿਸਤਾਨ 'ਚ 17 ਅਕਤੂਬਰ ਸਾਲ 2025 ਦਾ ਦਿਨ ਚੜ ਚੁੱਕਿਆ ਹੈ। ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਇਹ ਬੁਲੇਟਿਨ, ਇਹ ਖਬਰਾਂ ਲੈ ਕੇ ਅਸੀਂ ਆਉਂਦੇ ਆ। ਇਹਨਾਂ ਖਬਰਾਂ ਨੂੰ ਜਿਹੜੀਆਂ ਪਾਕਿਸਤਾਨ ਦੇ ਨਾਲ ਜੁੜੀਆਂ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਬਾਦਨੀਆਂ ਖਬਰਾਂ ਹਲੇ ਲੰਮੀ ਜੰਗਬੰਦੀ ਦੀ ਗੇਂਦ ਹੁਣ ਅਫਗਾਨਿਸਤਾਨ ਦੇ ਕੋਰਟ 'ਚ ਹੈ। ਇਹ ਆਖਣਾ ਹੈ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਰਾਂ ਦਾ, ਜਦ ਕਿ ਖਾਜਾ ਆਸਿਫ ਹੋਰਾਂ ਦਾ ਆਖਣਾ ਹੈ ਕਿ ਮੈਨੂੰ ਇਹ ਜੰਗਬੰਦੀ ਲੰਮੀ ਲੱਗਦੀ ਨਹੀਂ ਜੀ। ਬਿਲਕੁਲ ਇਹ ਜੰਗਬੰਦੀ ਉਹੀ ਹੈ ਜਿਹੜੀ 48 ਘੰਟਿਆਂ ਲਈ ਹੋਈ ਹੈ। ਅਫਗਾਨਿਸਤਾਨ ਵਾਲੇ ਪਾਕਿਸਤਾਨ ਵਾਲੇ ਪਾਸਿਓਂ ਦੋਹਾਂ ਨੇ ਇੱਕ ਦੂਸਰੇ ਤੇ ਹਮਲੇ ਨੇ ਜਿਹੜੇ ਬੰਦ ਕੀਤੇ ਨੇ। ਅਫਗਾਨਿਸਤਾਨ ਨੇ ਕਹਿੰਦਾ ਪਾਕਿਸਤਾਨ ਨੇ ਆਖਿਆ ਸੀਗਾ ਕਿ ਬੰਦ ਕਰੋ, ਪਾਕਿਸਤਾਨ ਨੇ ਕਹਿੰਦਾ ਅਫਗਾਨਿਸਤਾਨ ਦੀ ਮੰਗ ਤੇ ਬੰਦ ਕੀਤੀ ਹੈ। ਇਹ ਜੰਗਬੰਦੀ ਤੋਂ ਬਾਅਦ ਪਾਕਿਸਤਾਨ ਵੱਲੋਂ ਇਹ ਬਿਆਨ ਜਿਹੜਾ ਇਹ ਬਰਤਾਨਵੀ ਨਿਊਜ਼ ਏਜੰਸੀ ਨੇ ਦਿੱਤਾ ਸੀਗਾ ਕਿ ਹੁਣ ਅਫਗਾਨਿਸਤਾਨ ਨੂੰ ਇਹ ਸੋਚਣਾ ਪਏਗਾ। ਅਸਲ ਦੇ ਵਿੱਚ ਪਾਕਿਸਤਾਨ UNO ਇਹ ਗੱਲ ਨੂੰ ਮੰਨ ਚੁੱਕੇ ਨੇ, ਮਿੱਥ ਚੁੱਕੇ ਨੇ ਕਿ ਜੀ ਅਫਗਾਨਿਸਤਾਨ ਦੇ ਅੰਦਰ ਐਸੇ ਟਿਕਾਣੇ ਹੈ ਨੇ ਜਿੱਥੇ ਜੰਗਜੂ ਟ੍ਰੇਨਿੰਗ ਵੀ ਕਰਦੇ ਨੇ ਔਰ ਪਾਕਿਸਤਾਨ 'ਚ ਆ ਕੇ ਹਮਲੇ ਵੀ ਕਰਦੇ ਆ। ਅਫਗਾਨਿਸਤਾਨ ਕਹਿੰਦਾ ਹੈ ਕਿ ਨਹੀਂ ਜੀ ਇਸ ਤਰ੍ਹਾਂ ਨਹੀਂ ਗਾ ਹੈ। ਉਹ ਦਲੀਲਾਂ ਮੁੱਲਾ ਮੁਤਕੀ ਜਿਹੜਾ ਉਹ ਇਹ ਦਿੰਦੇ ਨੇ ਕਿ ਜੀ ਸਾਡੇ ਬਾਕੀ ਗਵਾਂਢੀ ਨੇ ਉਹਨਾਂ ਨਾਲ ਇਹ ਅਫਰਾ ਤਫਰੀ ਕਿਉਂ ਨਹੀਂ ਹੁੰਦੀ, ਅਸੀਂ ਉੱਥੇ ਹਮਲੇ ਕਿਉਂ ਨਹੀਂ ਕਰਦੇ। ਵੀ ਟਾਰਗੇਟ ਜਦੋਂ ਤੁਹਾਡਾ ਇਹ ਆ ਤੇ ਫਿਰ ਉੱਥੇ ਤੁਸੀਂ ਕੀ ਕਰਨ ਜਾਣਾ ਜਾਂ ਫਿਰ ਇਹ ਜੀ ਪਾਕਿਸਤਾਨੀ ਸਰਹੱਦ ਜਦੋਂ ਲਾਂਘਦੇ ਨੇ ਕਈ 100 ਮੀਲ ਅੱਗੇ ਜਾ ਕੇ ਅਟੈਕ ਕਰਦੇ ਨੇ। ਪਾਕਿਸਤਾਨ ਆਪਣੀਆਂ ਸਰਹੱਦਾਂ ਤਗੜੀਆਂ ਕਰੇ, ਪਾਕਿਸਤਾਨ ਆਪਣੀ ਰਾਖੀ ਤਗੜੀ ਕਰੇ, ਪਾਕਿਸਤਾਨੀ ਫੌਜਾਂ ਕਮਜ਼ੋਰ ਨੇ ਕਿ ਜਿਹੜੇ ਉਹਨਾਂ ਦੇ ਲਾਗੋਂ ਦੀ ਇਹ ਚਕਮਾ ਦੇ ਕੇ ਲੰਘ ਜਾਂਦੇ ਨੇ ਤੇ ਇਹ ਆਪਣੀਆਂ ਨਲਾਇਕੀਆਂ ਸਾਡੇ ਤੇ ਨਾ ਪਾਉਣ। ਇਹ ਅਫਗਾਨਿਸਤਾਨ ਦਾ ਆਖਣਾ। ਉਹ ਇਸ ਗੱਲ ਨੂੰ ਬਿਲਕੁਲ ਗੋਲ ਕਰ ਜਾਂਦੇ ਨੇ ਕਿ ਜੇ ਉੱਥੇ ਹੈ ਨੇ ਟ੍ਰੇਨਿੰਗ ਕਰਨ ਦੇ ਨੇ ਤੇ ਟ੍ਰੇਨਿੰਗ ਕਰਕੇ ਹੀ ਧੋਖਾ ਦੇ ਕੇ ਚਕਮਾ ਦੇ ਕੇ ਨਿਕਲਦੇ ਨੇ ਨਾ। ਤੇ ਪਾਕਿਸਤਾਨ ਤੇ ਇਹ ਕਹਿਣ ਡਿਆ ਕਿ ਇਹਨਾਂ ਨੂੰ ਰੋਕੋ। ਸੋ ਇਹ ਹੁਣ ਮਾਮਲੇ ਹੈ ਨੇ ਜਿਹਦੇ ਤੇ ਪਾਕਿਸਤਾਨ ਨੇ ਕਿਹਾ ਹੈ ਕਿ ਇਹ ਹੁਣ ਲੰਮੀ ਜੰਗਬੰਦੀ ਹੈ ਜਿਹੜੀ ਇਹਦਾ ਇਖਤਿਆਰ, ਇਹਦੀ ਗੇਂਦ ਜਿਹੜੀ ਉਹ ਅਫਗਾਨਿਸਤਾਨ ਦੇ ਕੋਰਟ 'ਚ। ਪਰ ਇੱਥੇ ਨਾਲ ਹੀ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਨੇ ਖਾਜਾ ਆਸਿਫ ਹੋਣੇ, ਉਹਨਾਂ ਦਾ ਬਿਆਨ ਵੀ ਮੈਂ ਕੋਟ ਕਰਨਾ ਚਾਹਾਂਗਾ, ਜਿਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਆਖਿਆ ਹੈ ਕਿ ਇਹ ਜੰਗਬੰਦੀ ਲੰਮੀ ਮੈਨੂੰ ਦਿਸਦੀ ਨਹੀਂ ਹੈ। ਖਾਜਾ ਆਸਿਫ ਦੇ ਬਿਆਨ ਦੀ ਸਿਰਫ ਇਹ ਨਾ ਵੇਖੋ ਕਿ ਉਹਨਾਂ ਇਹ ਬਿਆਨ ਦਿੱਤਾ, ਇਹਦੀ ਡੂੰਘਾਈ ਇਹ ਆ ਕਿ ਪਾਕਿਸਤਾਨ ਨੇ ਇਹ ਤੈਅ ਕਰ ਲਿਆ ਆ ਕਿ ਅਫਗਾਨਿਸਤਾਨ ਵਾਲੇ ਪਾਸਿਓਂ ਜਦੋਂ ਹਮਲਾ ਹੋਏਗਾ ਅਸੀਂ ਉਹਨਾਂ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਰਹਿਣਾ ਹੈ। ਸੋ ਪਾਕਿਸਤਾਨ ਹੁਣ ਇਸ ਪਾਸੇ ਆਇਆ ਹੈ ਔਰ ਹਾਲਾਤ ਨੇ ਜਿਹੜੇ ਇਹਦੇ ਨਾਲ ਵਿਗੜਨਗੇ। ਨਹੀਂ ਤੇ ਪਾਕਿਸਤਾਨ ਨੇ ਤੇ ਤੈਅ ਕਰ ਲਿਆ ਕਿ ਬਸ ਬਥੇਰਾ ਨੁਕਸਾਨ ਹੋ ਗਿਆ ਜਾਨੀ, ਹੁਣ ਇਹ ਨੁਕਸਾਨ ਕਰਨ ਵਾਲੇ ਨੇ ਜਿਹੜੇ ਜਿੱਥੇ ਵੀ ਲੁਕੇ ਨੇ ਇਹਨਾਂ ਨੂੰ ਉੱਥੋਂ ਫੜਨਾ ਹੈ। KPK ਸੂਬੇ 'ਚ 3 ਅੱਡੋ-ਅੱਡ ਕਾਰਵਾਈਆਂ 'ਚ ਫੌਜ ਨੇ 34 ਅੱਤਗਰਦ ਮਾਰੇ ਨੇ। ਕੀ ਖਬਰ ਹੈ ਮਸੂਦ? ਇਹ ਅਸਲ 'ਚ 13 ਅਕਤੂਬਰ ਤੋਂ ਲੈ ਕੇ 15 ਅਕਤੂਬਰ ਤੱਕ ਦੀਆਂ ਅੱਡੋ-ਅੱਡ ਕਾਰਵਾਈਆਂ ਨੇ ਪ੍ਰਵੀਨ, ਜਿਨ੍ਹਾਂ ਦਾ ਤੁਸੀਂ ਹਵਾਲਾ ਦੇ ਰਹੇ ਜੀ। ਔਰ ਇਹਨਾਂ 'ਚ ਤਿੰਨਾਂ ਕਾਰਵਾਈਆਂ 'ਚ ਕੁੱਲ 34 ਅੱਤਗਰਦ ਨੇ ਜਿਹੜੇ ਲੜਾਕੂ ਨੇ ਜਿਹੜੇ ਮਾਰੇ ਗਏ ਨੇ। ਔਰ ਪਾਕਿਸਤਾਨੀ ਫੌਜ ਦੇ ਇਤਲਾਵਾਂ ਦੇ ਨਾਲ ਮਹਿਕਮੇ ਦਾ ਉਹ ਰਵਾਇਤੀ ਬਿਆਨ ਹੈ ਕਿ ਜੀ ਇਹ ਭਾਰਤੀ ਸਪਾਂਸਰ ਸਨ, ਇਹ ਅਫਗਾਨਿਸਤਾਨ ਵਾਲੇ ਪਾਸਿਓਂ ਆਏ ਸਨ। ਇਹ ਬਲੋਚਿਸਤਾਨ ਔਰ ਖੈਬਰ ਪਖਤੂਨਖਾਨ ਦੋਹਾਂ ਥਾਵਾਂ ਤੇ ਹੋਏ ਨੇ ਔਰ ਇੰਟੈਲੀਜੈਂਸ ਬੇਸ ਆਪਰੇਸ਼ਨ ਸਨ ਕਿ ਇਸ ਸਾਲ 1 ਜਨਵਰੀ ਤੋਂ ਲੈ ਕੇ ਹੁਣ ਤੱਕ ਅਸੀਂ 1435 ਕਾਰਵਾਈਆਂ ਜਿਹੜੀਆਂ ਕੀਤੀਆਂ ਨੇ, ਜਿਨ੍ਹਾਂ 'ਚ 769 ਅੱਤਗਰਦ ਲੜਾਕੂ ਨੇ ਜਿਹੜੇ ਉਹ ਮਾਰੇ ਗਏ ਨੇ, ਜਿਨ੍ਹਾਂ 'ਚ 58 ਅਫਗਾਨ ਵੀ ਸਨ। 272 ਆਰਮੀ ਤੇ FC ਦੇ ਜ਼ਿੰਮੇਦਾਰ ਨੇ ਜਿਹੜੇ ਉਹ, ਔਰ 140 ਪੁਲਿਸ ਜਵਾਨ ਨੇ ਜਿਹੜੇ ਉਹ ਵੀ ਇਹਨਾਂ ਕਾਰਵਾਈਆਂ 'ਚ ਜਾਨ ਗਵਾ ਬੈਠੇ। ਵੇਖਿਆ ਜਾਏ ਤੇ ਜਾਨੀ ਨੁਕਸਾਨ ਜਿੰਨਾ ਉਹਨਾਂ ਦਾ ਹੋਇਆ ਉਹਦੇ ਨਾਲ ਅੱਧ ਤੋਂ ਬਹੁਤਾ ਜਿਹੜਾ ਉਹਨਾਂ ਨੇ ਕੀਤਾ ਵੀ ਹੈ। ਹੁਣ ਇਹ ਆਖਿਆ ਗਿਆ ਕਿ ਖੈਬਰ ਪਖਤੂਨਖਾਨ ਦੇ ਅੱਡੋ-ਅੱਡ ਇਲਾਕੇ ਨੇ ਜਿਹੜੇ ਉਹਨਾਂ ਦੇ ਵਿੱਚ ਇਹ ਕਾਰਵਾਈਆਂ ਕੀਤੀਆਂ ਗਈਆਂ, ਜਿਨ੍ਹਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਬੰਨੂ ਦਾ ਇਲਾਕਾ ਹੈ, ਜਨੂਬੀ ਵਜ਼ੀਰਿਸਤਾਨ ਦਾ ਇਲਾਕਾ ਹੈ, ਇਸ ਤਰ੍ਹਾਂ ਹੀ ਬਲੋਚਿਸਤਾਨ ਦਾ ਇਲਾਕਾ ਹੈ, ਉੱਥੇ ਇਹ ਕਾਰਵਾਈਆਂ ਹੋਈਆਂ। ਔਰ 13, 14, 15 ਯਾਨੀ 16 ਚੜਨ ਡਿਆ ਸੀ ਅੱਧ ਵਿਚਕਾਰ ਦਾ ਇਹੋ ਹੀ ਮਤਲਬ ਹੈ। ਇਹਨਾਂ 'ਚ ਇਹ ਕਾਰਵਾਈਆਂ ਕਰਕੇ ਇਹਨਾਂ ਸਾਰਿਆਂ ਅੱਤਗਰਦਾਂ ਨੂੰ ਮਾਰਿਆ ਗਿਆ ਹੈ, ਜਿਨ੍ਹਾਂ ਦੀ ਗਿਣਤੀ 34 ਡਿਕਲੇਅਰ ਕੀਤੀ ਗਈ ਜੀ। ਤਹਿਰੀਕੇ ਲਬੈਕ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਪਾਬੰਦੀ ਲਾਉਣ ਦੇ ਨਾਲ ਸਖਤ ਕਾਰਵਾਈਆਂ ਕਰਨ ਦਾ ਇਰਾਦਾ। ਕੀ ਖਬਰ ਹੈ ਮਸੂਦ? ਅਸਲ ਦੇ ਵਿੱਚ ਫੈਡਰਲ ਸਰਕਾਰ ਵੱਲੋਂ ਤਲਾਲ ਚੌਧਰੀ ਹੁਣ ਨੇ ਜਿਹੜੇ ਉਹਨਾਂ ਦੇ ਪਹਿਲਾਂ ਹੀ ਬਿਆਨ ਦੇ ਦਿੱਤਾ ਸੀਗਾ ਕਿਸੇ ਧਾਰਮਿਕ ਜੱਥੇ ਦੇ ਪ੍ਰੈਸ਼ਰ 'ਚ ਨਹੀਂ ਆਵਾਂਗੇ, ਸਿੱਧੇ ਹੋ ਕੇ ਨਿਬੜਾਂਗੇ। ਹੁਣ ਪੰਜਾਬ ਸਰਕਾਰ ਆ ਜਿਹੜੀ ਇਹ ਜ਼ਾਹਿਰ ਜਲੂਸ ਨਿਕਲਣ ਪੰਜਾਬ 'ਚੋਂ ਦਿਆ ਹੀ ਮੁਰੀਦ ਕੇ ਗਿਆ, ਸਭ ਹੋਇਆ। ਹਜੇ ਤੱਕ ਦੀਆਂ ਇਤਲਾਹ ਮੁਜਬ ਜਦੋਂ ਤੁਸੀਂ ਔਰ ਮੈਂ ਇਹ ਖਬਰਾਂ ਦੇਣ ਦੇ ਆ, ਪਾਕਿਸਤਾਨ 'ਚ ਸਾਦ ਰਿਜ਼ਵੀ ਔਰ ਉਹਦੇ ਭਰਾ ਦੀ ਗ੍ਰਿਫਤਾਰੀ ਦੀ ਕੋਈ ਖਬਰ ਸਾਹਮਣੇ ਨਹੀਂ ਆਈ, ਜਦ ਕਿ ਪੁਲਿਸ ਨੇ ਦਾਅਵਾ ਕੀਤਾ ਸੀਗਾ ਕਿ ਅਸੀਂ ਘੇਰਾ ਤੰਗ ਕਰ ਦਿੱਤਾ, ਸਾਨੂੰ ਪਤਾ ਕਿੱਥੇ ਲੁਕੇ ਨੇ, ਆਪ ਹੀ ਆਪਣੀ ਗ੍ਰਿਫਤਾਰੀ ਹੈ ਜਿਹੜੀ ਉਹ ਦੇ ਦੇਣ। ਘਰਾਂ ਦੇ ਵਿੱਚੋਂ ਕਰੋੜਾਂ ਰੁਪਈਆ ਜਿਹੜਾ ਉਹ ਫੜੇ ਜਾਣ ਦੀਆਂ ਖਬਰਾਂ ਤੋਂ ਬਾਅਦ ਹੁਣ ਇਹ ਸੋਚਿਆ ਜਾ ਰਿਹਾ ਹੈ ਕਿ
ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹਰ ਦੂਜੇ ਚੌਥੇ 6 ਮਹੀਨਿਆਂ ਸਾਲ ਬਾਅਦ ਜਿਹੜਾ ਤਹਿਰੀਕ ਲਬੈਕ ਵੱਲੋਂ ਇਸੇ ਤਰ੍ਹਾਂ ਡੰਡਾ ਬਰਦਾਰ ਹਮਲਾ ਆਵਰ ਜੱਥਾ ਲੈ ਕੇ ਧਰਮ ਦੇ ਨਾਂ ਦੇ ਉੱਤੇ ਚੜਾਈਆਂ ਜਿਹੜੀਆਂ ਉਹ ਕੀਤੀਆਂ ਜਾਂਦੀਆਂ, ਇਸ ਤਨਜ਼ੀਮ ਦੇ ਉੱਤੇ ਪਾਬੰਦੀ ਹੀ ਲਾ ਦਿੱਤੀ ਜਾਏ। ਪਾਬੰਦੀ ਲਾ ਦਿੱਤੀ ਗਈ ਤੇ ਫਿਰ ਨਾ ਤੇ ਚੰਦਾ ਇਕੱਠਾ ਕਰ ਸਕਣਗੇ, ਨਾ ਕੋਈ ਫਾਈਨੈਂਸ਼ੀਅਲ ਸੋਰਸ ਨੇ ਜਿਹੜੇ ਉਹ ਕ੍ਰੀਏਟ ਕਰ ਸਕਣਗੇ, ਨਾ ਇਹੋ ਜਿਹੇ ਵਖਾਲੇ ਕਰ ਸਕਣਗੇ। ਅੱਤਗਰਦੀ ਦੇ ਤਗੜੇ ਪਰਚੇ ਨੇ ਜਿਹੜੇ ਉਹ ਇਹਨਾਂ ਤੇ ਕਰਵਾਏ ਗਏ ਨੇ ਤੇ ਇਹਨਾਂ ਸਾਰੇ ਮਾਮਲਿਆਂ ਤੋਂ ਇਹ ਹੁਣ ਲੱਗ ਰਿਹਾ ਹੈ ਕਿ ਸਰਕਾਰ ਨੇ ਇਹ ਤੈਅ ਕਰ ਲਿਆ ਹੈ ਕਿ ਤਹਿਰੀਕ ਲਬੈਕ ਪਾਕਿਸਤਾਨ ਹੈ ਜਿਹੜਾ ਇਹਨੂੰ ਹੁਣ ਪੱਕਾ ਮੱਕੂ ਆ ਜਿਹੜਾ ਉਹ ਇਹਦਾ ਠੱਪਣਾ ਆ। ਵੇਖੋ ਕਿ ਇਹ ਪਾਬੰਦੀ ਤੋਂ ਬਾਅਦ ਨਵੇਂ ਨਾਂ ਦੇ ਨਾਲ ਸਾਹਮਣੇ ਆਂਦੀ ਹੈ ਜਾਂ ਕੋਈ ਪੱਕਾ ਇਹਦਾ ਤੋੜ ਜਿਹੜਾ ਉਹ ਕਰਨ ਦੇ ਚੱਕਰਾਂ 'ਚ ਨੇ, ਪਰ ਧਾਰਮਿਕ ਆਲਮਾਂ ਦਾ ਇਹ ਆਖਣਾ ਹੈ ਕਿ ਸਰਕਾਰ ਗਲਤ ਕਰ ਰਹੀ ਹੈ। ਦੇਖੋ ਇਹ ਦੋ ਤਬਕੇ ਨੇ ਨਾ, ਇੱਕ ਉਹ ਨੇ ਜਿਹੜੇ ਉਹ ਧਾਰਮਿਕ ਪਾਸੇ ਦੀ ਹਮਾਇਤ ਕਰਦੇ ਨੇ, ਆਮ ਲੋਕ ਵੀ ਹੈ ਨੇ ਔਰ ਬਾਕੀ ਵੀ, ਕਿ ਇਹ ਗਲਤ ਤਰੀਕਾ ਹੈ। ਗੱਲ ਸੁਣੋ ਜਿਹੜੀ ਅੱਛਾ ਫਿਰ ਨਾਲ ਹੀ ਪਾਕਿਸਤਾਨ ਦੇ ਜਿਹੜੇ ਫੈਡਰਲ ਇੰਟੀਰੀਅਰ ਮਿਨਿਸਟਰ ਨੇ ਮੋਹਸਨ ਨਕਵੀ, ਉਹਨਾਂ ਆਖਿਆ ਕਿ ਜੀ ਆਖਰੀ 1 ਮਿੰਟ ਤੱਕ ਸਾਡੀ ਤਹਿਰੀਕ ਲਬੈਕ ਵਾਲਿਆਂ ਨਾਲ ਗੱਲਬਾਤ ਚੱਲਦੀ ਰਹੀ, ਪਰ ਉਹ ਕਿਸੇ ਗੱਲ ਤੇ ਆਏ ਨਹੀਂ, ਉਹਨਾਂ ਸਾਡੀ ਕੋਈ ਮੰਨੀ ਨਹੀਂ। ਤਹਿਰੀਕ ਲਬੈਕ ਵਾਲੇ ਕਹਿੰਦੇ ਨੇ ਕਿ ਸਾਡੇ ਨਾਲ ਕਿਸੇ ਨੇ ਗੱਲਬਾਤ ਕੀਤੀ ਨਹੀਂ। ਹੁਣ ਦੋਹਾਂ ਧਿਰਾਂ ਚੋਂ ਕੌਣ ਸੱਚਾ ਹੈ ਇਹ ਤੇ ਬਿਆਨਬਾਜ਼ੀ ਦੀ ਹੱਦ ਤੱਕ ਹੈ, ਪਰ ਕਾਰਵਾਈਆਂ ਸਖਤ ਕਰਨ ਦੇ ਨਾਲ ਇਸ ਵੇਲੇ ਤੱਕ ਜਦੋਂ ਪ੍ਰਵੀਨ ਅਸੀਂ ਇਹ ਖਬਰ ਦੇ ਰਹੇ ਹਾਂ ਇਹ ਪਤਾ ਲੱਗਾ ਆ ਕਿ ਪੰਜਾਬ ਭਰ ਚੋਂ ਤਕਰੀਬਨ 4000 ਦੇ ਲਾਗੇ ਚਾਗੇ ਗ੍ਰਿਫਤਾਰੀਆਂ ਜਿਹੜੀਆਂ ਕੀਤੀਆਂ ਗਈਆਂ ਔਰ ਇਹਨਾਂ ਸਾਰਿਆਂ ਦੇ ਉੱਤੇ ਇਹ ਤਗੜੇ ਮੁਕੱਦਮੇ ਨੇ ਜਿਹੜੇ ਕਾਇਮ ਕੀਤੇ ਗਏ। ਜੀ ਇਮਰਾਨ ਖਾਨ ਦੀ ਹਾਮੀ ਹੈ ਸਿਮਾਬੀਆ ਤਾਹਰ, ਉਹਨਾਂ ਤੇ ਆਤਗਰਦੀ ਦਾ ਪਰਚਾ ਹੋ ਗਿਆ, ਉਹ ਵੀ ਸਿਰਫ ਇਸ ਲਈ ਕਿ ਉਹਨਾਂ ਨੇ ਤਹਿਰੀਕ ਲਬੈਕ ਦੀ ਹਮਾਇਤ ਕੀਤੀ। ਅਡਿਆਲਾ ਜੇਲ੍ਹ ਦੇ ਬਾਹਰ ਜਦੋਂ ਇੱਕ ਅਵਾਮੀ ਅਸੈਂਬਲੀ ਸੀ ਨਾ, ਉਹਦੇ ਚ ਸਮਾਬੀਆ ਤਾਹਰ ਉਹਨਾਂ ਨੇ ਇਹ ਆਖਿਆ ਕਿ ਵੇਖੋ ਜੀ ਮੁਰੀਦਕੇ ਚ ਸਰਕਾਰ ਨੇ ਗੋਲੀ ਚਲਾਤੀ, ਪੰਜਾਬ ਪੁਲਿਸ ਨੇ ਗੋਲੀ ਚਲਾਤੀ, ਜ਼ੁਲਮ ਕਰਤਾ, ਹਨੇਰ ਕਰਤਾ, ਸਾਡੇ ਨਾਲ ਵੀ ਇਹੋ ਹੀ ਹੋਇਆ। ਅਸੀਂ ਤਹਿਰੀਕ ਲਬੈਕ ਪਾਕਿਸਤਾਨ ਤੇ ਹੋਣ ਵਾਲੇ ਇਸ ਜ਼ੁਲਮ ਦੀ ਨਿੰਦਿਆ ਕਰਨੇ ਆ, ਸਾਡੀਆਂ ਸਾਰੀਆਂ ਹਮਦਰਦੀਆਂ ਉਹਨਾਂ ਦੇ ਨਾਲ ਆ। ਇਹਦੇ ਤੇ ਇਹ ਆਖਿਆ ਗਿਆ ਕਿ ਇਹ ਬਿਆਨ ਐਕਚੁਅਲ ਸਟੇਟ ਦੇ ਖਿਲਾਫ ਆ, ਮੁਲਕ ਦੇ ਖਿਲਾਫ ਆ, ਰਿਆਸਤ ਦੇ ਖਿਲਾਫ ਆ। ਉਹ ਲੋਕ ਅੱਤਗਰਦ ਨੇ, ਉਹ ਫੋਰਸਿਸ ਤੇ ਹਮਲਾ ਕਰਨ ਦੇ ਨੇ, ਇਹ ਉਹਨਾਂ ਦੀ ਹਮਾਇਤ ਕਰਨ ਬਰਾਬਰ ਆ। FIR ਜਿਹੜੀ ਦਰਜ ਹੋਈ ਹੈ ਉਹਦੇ ਚ ਇਹ ਕਿਹਾ ਗਿਆ ਹੈ ਕਿ ਸਮਾਬੀਆ ਤਾਹਰ ਹੋਣੇ ਨੇ ਜਿਹੜੇ ਇਹਨਾਂ ਨੇ ਇਹ ਤੱਕ ਕਿਹਾ ਕਿ ਤਹਿਰੀਕ ਲਬੈਕ ਵਾਲੇ ਜੇ ਪੁਲਿਸ ਤੇ ਜਵਾਬੀ ਗੋਲੀ ਚਲਾਉਂਦੇ ਨੇ, ਉਹਨਾਂ ਤੇ ਜਦੋਂ ਪੁਲਿਸ ਆਪਣੀ ਕਾਰਵਾਈ ਕਰਦੀ ਹੈ ਤੇ ਉਹ ਗੋਲੀ ਮਾਰ ਕੇ ਪੁਲਿਸ ਵਾਲਿਆਂ ਨੂੰ ਮਾਰ ਦਿੰਦੇ ਨੇ ਜਾਂ ਫੋਰਸਿਸ ਨੂੰ ਮਾਰ ਦਿੰਦੇ ਨੇ ਤੇ ਇਹ ਕੰਮ ਬਿਲਕੁਲ ਜਾਇਜ਼ ਆ। ਇਹਦਾ ਮਤਲਬ ਇਹ ਹੈ ਕਿ ਰਿਆਸਤੀ ਫੋਰਸਿਸ ਦੇ ਉੱਤੇ ਹਮਲੇ ਦੀ ਹਮਾਇਤ ਕਰਨਾ। ਤੇ ਸਿਰਫ ਇਹ ਸਮਾਬੀਆ ਤਾਹਰ ਨੇ ਜਿਹੜੀਆਂ ਉਹਨਾਂ ਦੇ ਉੱਤੇ ਹੀ ਇਹ ਪਰਚਾ ਨਹੀਂ ਹੋਇਆ, ਇਹਦੇ ਸੁਣਿਆ ਕਿ ਤਹਿਰੀਕੇ ਇਨਸਾਫ ਇਮਰਾਨ ਖਾਨ ਦੀ ਸਿਆਸੀ ਪਾਰਟੀ ਹੈ ਜਿਹੜੀ, ਉਹਦੇ ਬਹੁਤ ਸਾਰੇ ਹੋਰ ਲੋਕ ਨੇ ਜਿਹੜੇ ਉਹਨਾਂ ਨੂੰ ਲਪੇਟਿਆ ਗਿਆ ਹੈ। ਸ਼ੇਖੂਪੁਰੇ ਦੇ ਵਿੱਚ ਵੀ ਇਸ ਮਾਮਲੇ ਦੇ ਉੱਤੇ ਛਾਪੇ ਮਾਰੇ ਜਾ ਰਹੇ ਨੇ, ਫਿਰ ਬਾਕੀ ਥਾਂ ਨੇ ਜਿਹੜੇ ਉੱਥੇ ਵੀ ਹਜੇ ਤੱਕ ਦੀਆਂ ਜਾਣਕਾਰੀਆਂ ਜਿਹੜੀਆਂ ਸਾਡੇ ਤੱਕ ਪਹੁੰਚੀਆਂ ਜਾਂ FIR ਜਿਹੜੀ ਉਹਦਾ ਜਿਹੜਾ ਮਤਨ ਸਾਨੂੰ ਪਤਾ ਲੱਗਾ ਪਾਕਿਸਤਾਨੀ ਮੀਡੀਆ ਰਾਹੀਂ, ਉਹਦੇ ਚ ਇਹੋ ਹੀ ਹੈ ਕਿ ਇਹਨਾਂ ਦੇ ਨਾਲ ਬਹੁਤ ਸਾਰੇ ਹੋਰ ਤਹਿਰੀਕੇ ਇਨਸਾਫ ਦੇ ਇਮਰਾਨ ਖਾਨ ਦੇ ਪੱਕੇ ਹਾਮੀ ਨੇ ਜਿਹੜੇ ਇਸ ਵੇਲੇ ਬਾਹਰ ਨੇ, ਜਿਹੜੇ ਸਰਕਾਰ ਦੀਆਂ ਨਜ਼ਰਾਂ ਚ ਨੇ, ਚੁੱਭ ਰਹੇ ਨੇ, ਜਿਨ੍ਹਾਂ ਨੂੰ ਘੇਰੇ ਚ ਲਿਆਉਣਾ, ਫੜਨਾ ਹੈ, ਦੰਦਾਂ ਥੱਲੇ ਦਲਣ ਦੇ ਕੋਈ ਇਰਾਦੇ ਨੇ, ਉਹਨਾਂ ਦੇ ਉੱਤੇ ਵੀ ਇਹ ਪਰਚਾ ਜਿਹੜਾ ਇਹ ਦਿੱਤਾ ਗਿਆ ਜੀ। ਡਿਜੀਟਲ ਦੌਰ ਚ ਜੁਰਮ ਵੀ ਡਿਜੀਟਲ ਹੋ ਗਏ ਨੇ। ਪਾਕਿਸਤਾਨ 'ਚ ਇਹ ਕੰਮ ਇੰਨਾ ਵੱਧ ਗਿਆ ਹੈ ਕਿ ATM 'ਚੋਂ ਪੈਸੇ ਕਢਾਉਣ ਜਾਓ ਤੇ ਸਿਰਫ ਰਸੀਦ ਆਉਂਦੀ ਆ, ਪੈਸੇ ਨਹੀਂ ਆਉਂਦੇ। ਰਸੀਦ ਵੀ ਇਹ ਦੱਸਦੀ ਹੈ ਕਿ ਪੈਸੇ ਨਿਕਲ ਚੁੱਕੇ ਨੇ ਤੇ ਇਹ ਮੈਂ ਆ ਗਈ, ਹੁਣ ਤੁਹਾਡੇ ਅਕਾਊਂਟ 'ਚ ਬਕਾਇਆ ਹੈ, ਆ ਗਿਆ। ਡਿਜੀਟਲ ਦੌਰ 'ਚ ਬੈਂਕ ਟਾਈਮ ਹੋਵੇ ਨਾ ਹੋਵੇ, ਰਕਮ ਦੀ ਤੁਹਾਨੂੰ ਲੋੜ ਪੈ ਜੇ 24 ਘੰਟੇ ਕਿਸੇ ਵੇਲੇ ਵੀ ਜਾ ਕੇ ਤੁਸੀਂ ਇਹ ਕਰ ਸਕਦੇ ਹੋ। ਪਰ ਸਕੈਮਰਸ ਨੇ ਜਿਹੜੇ ਉਹ ਵੀ ਆਪਣੀਆਂ ਇਹਨਾਂ ਕਾਰਵਾਈਆਂ 'ਚ ਇੰਨੇ ਕਿ ਤੇਜ਼ ਹੋ ਗਏ ਨੇ। ਬੈਂਕਿੰਗ ਮਾਹਿਰ ਨੇ ਜਿਹੜੇ, ਉਹਨਾਂ ਦਾ ਆਖਣਾ ਹੈ ਕਿ ਇਹ ਵਾਰਦਾਤ ਦਾ ਉਹ ਤਰੀਕਾ ਹੈ ਕਿ ਜਦੋਂ ਤੁਸੀਂ ਬੈਂਕ 'ਚ ਜਾਓ ਤੇ ਪਹਿਲਾਂ ਜਿੱਥੋਂ ਰਕਮ ਨਿਕਲਦੀ ਹੈ ਨਾ, ਇਹ ਮੇਕ ਸ਼ੋਰ ਕਰ ਲਓ ਕਿ ਉਹ ਬਾਰੀ ਜਾਮ ਤੇ ਨਹੀਂ ਕਿਸੇ ਨੇ ਕੀਤੀ ਜਾਂ ਕਿਸੇ ਉਹਦੇ ਤੇ ਕੋਈ ਰੋਕ ਸ਼ੋਕ ਤੇ ਨਹੀਂ ਲਾਈ, ਕਿਉਂਕਿ ਜਦੋਂ ATM ਪੈਸੇ ਕੱਢਦੀ ਏ ਉਹਦੇ ਅੰਦਰ ਕਹਿੰਦੇ ਨੇ ਕਿ ਇਹਨਾਂ ਨੇ ਐਸਾ ਤਰੀਕਾ ਰੱਖਿਆ ਹੈ ਕਿ ਉਹ ਖੁੱਲਦੀ ਨਹੀਂਗੀ, ਰਸੀਦ ਹੁੰਦੀ, ਅਗਲਾ ਬੰਦਾ ਪਰੇਸ਼ਾਨ ਹੋ ਕੇ ਬਾਹਰ ਨਿਕਲਦਾ ਆ। ਜਦੋਂ ਬਾਹਰ ਨਿਕਲਦਾ ਤੇ ਬਾਹਰ ਜਿਹੜੇ ਬੰਦੇ ਨੇ ਪੈਸੇ ਲੈਣੇ ਹੁੰਦੇ ਨੇ ਉਹ ਅੰਦਰ ਆਣ ਵੜਦਾ ਹੈ। ਅੰਦਰ ਆ ਕੇ ਤੇ ਉਹ ਆਪਣਾ 500 ਕੱਢਦਾ ਹੈ, ਪਿਛਲੇ ਦਾ ਜਿਹੜਾ 50,000 ਸੀਗਾ ਨਾਲ ਉਹ ਵੀ ਕਾਬੂ ਕਰਦਾ ਆ, ਫਿਰ ਉਹਨੇ ਮੂੰਹ ਨੱਕ ਵੀ ਲਪੇਟਿਆ ਹੁੰਦਾ ਆ। ਉਹ ATM ਦਾ ਜਿਹੜਾ ਕੈਮਰਾ ਉਹ ਵੀ ਡਿਟੈਕਟ ਨਹੀਂ ਕਰ ਸਕਦਾ। ਸਭ ਤੋਂ ਬਹੁਤੀਆਂ ਵਾਰਦਾਤਾਂ ਇਹ ਪਿੰਡੀ ਔਰ ਲਾਹੌਰ ਸ਼ਹਿਰ 'ਚ ਹੋ ਰਹੀਆਂ ਜੀ, ਹੋਰ ਸ਼ਹਿਰਾਂ ਤੋਂ ਵੀ ਇਤਲਾਵਾਂ ਆ ਰਹੀਆਂ, ਪਰ ਇਹ ਦੋਵੇਂ ਸ਼ਹਿਰ ਨੇ ਜਿਹੜੇ ਉਹ ਇਸ ਕਿਸਮ ਦੇ ਫਰਾਡ, ਇਸ ਕਿਸਮ ਦੇ ਕਹਿ ਲਵੋ ਕਿ ਸਕੈਮਿੰਗਸ ਦਾ ਗੜ ਬਣ ਚੁੱਕੇ ਨੇ। ਬੈਂਕਿੰਗ ਅਮਲਾ ਇਹ ਕਹਿੰਦਾ ਕਿ ਜੀ ਮੇਕ ਸ਼ੋਰ ਪਹਿਲਾਂ ਕਰ ਲਿਆ ਕਰੋ। ਦੇਖੋ ਕਿ ਪ੍ਰੋਟੈਕਸ਼ਨ ਦੇ ਮਾਮਲੇ ਨੇ ਜਿਹੜੇ ਉਹਨਾਂ ਦੇ ਉੱਤੇ ਤਵੱਜੋ ਦੇਣੀ ਚਾਹੀਦੀ ਹੈ। ਹੁਣ ਕੈਬਨਿਟ ਬਣੇ ਨੇ, ਕੈਬਨਿਟ ਦੇ ਅੰਦਰ ਕਈ ਵਾਰ ਤੁਸੀਂ ਜਾਓ, ਬੂਆ ਜੀ ਬੰਦ ਕਰ ਲਓ, ਲਿਖ ਕੇ ਤੇ ਲਾਇਆ ਹੁੰਦਾ ਆ। ਇੱਕ ਬੰਦਾ ਅਫਰਾ ਤਫਰੀ 'ਚ ਗਿਆ ਹੈ, 1.5 ਤੋਂ 2 ਮਿੰਟ ਦੀ ਇਹ ਸਾਰੀ ਕਾਰਵਾਈ ਹੁੰਦੀ ਹੈ। ਪਿੱਛੇ ਜਿਹੜਾ ਉਹ ਕੁਝ ਸਕਿੰਟਾਂ 'ਚ ਆ ਕੇ ਪਿਸਤੌਲ ਤੇ ਕਹਿੰਦਾ ਹੈ ਕਿ ਹਾਂ ਤੈਨੂੰ ਜਿਹੜੀ ਲੋੜ ਆ ਉਹਨੂੰ ਛੱਡ, ਆ ਜੋ ਮੈਂ ਕਹਿਣ ਉਹ ਕਰੋ। ਹੁਣ ਤੇ ਇਹ ਚਾਹੀਦਾ ਹੈ ਕਿ ਜਿੱਦਾਂ ਨੁਕਸਾਨ ਹੋਇਆ ਆ ਉਹਦਾ ਨੁਕਸਾਨ ਪੂਰਾ ਕੀਤਾ ਜਾਏ। ਇਹ ਬੈਂਕਿੰਗ ਪ੍ਰੋਟੈਕਸ਼ਨ ਹੈ ਫਾਰ ਕੰਜ਼ਿਊਮਰ, ਬਟ ਇਹੋ ਜਿਹਾ ਸਿਸਟਮ ਮਾਫੀ ਦੇ ਨਾਲ ਪਾਕਿਸਤਾਨ 'ਚ ਮੈਂ ਵੇਖਿਆ ਨਹੀਂ ਗਿਆ। FIR ਹੁੰਦੀ ਹੈ ਤੇ ਬਸ ਉਸ ਤੋਂ ਬਾਅਦ ਖੁੱਡੇ ਲਾਈਨ। ਹਾਲਾਂਕਿ ਪਾਕਿਸਤਾਨ 'ਚ ਬੈਂਕਿੰਗ ਮੁਸਤਸਬ ਵੀ ਹੈ, ਉਸ ਮੁਤਸਦਾ ਬੈਂਕਿੰਗ ਮੁਤਸਦ ਦਾ ਕੰਮ ਹੀ ਇਹ ਹੈ ਕਿ ਇਹੋ ਜਿਹੀਆਂ ਸ਼ਿਕਾਇਤਾਂ ਦੂਰ ਕਰੇ। ਪਰ ਇਹ ਤਾਜ਼ਾ ਕਾਰਵਾਈ ਦੇ ਵਿੱਚ ਸਿਰਫ ਖਬਰਦਾਰ ਕਰ ਦਿੱਤਾ ਗਿਆ ਆ ਕਿ ਜਾਗਦੇ ਰਹਿਣਾ,
ਸਾਡੇ ਦੇ ਨਾਲ ਰਹਿਣਾ। ਇਹਦੇ ਨਾਲ ਹੀ ਮਸੂਦ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ ਅਪਡੇਟ ਪਾਕਿਸਤਾਨ ਚੋਂ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਹਰ ਵਾਰ ਕਰੀਦੀ ਹੁੰਦੀ ਹੈ ਜੀ, ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਤੇ ਪੇਸ਼ ਕੀਤੀਆਂ ਜਾਂਦੀਆਂ। ਇਹਦੇ ਨਾਲ ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ YouTube, Facebook, TikTok ਔਰ Instagram ਤੇ ਵੀ ਪ੍ਰਸਾਰਿਤ ਕੀਤੀਆਂ ਜਾਂਦੀਆਂ ਨੇ। ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਇਹ ਖਬਰਾਂ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ। ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 408 272 5200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਚ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।